ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 9 ਫਰਵਰੀ ਦਾ ਦਿਨ 1846 ਸਿੱਖ ਫੌਜਾਂ ਦੇ ਮੁਖੀ ਤੇਜਾ ਸਿੰਘ ਨੇ ਸਿੱਖਾਂ ਨੂੰ ਸਭਰਾਵਾਂ ਦੀ ਲੜਾਈ ਵਿੱਚ ਮੈਦਾਨ ਛੱਡ ਕੇ ਭੱਜਣ ਵਾਸਤੇ ਕਿਹਾ। 18 ਦਸੰਬਰ 1845 ਦੇ ਦਿਨ ਮੁਦਕੀ ਵਿੱਚ ਹੋਈ ਲੜਾਈ ਵਿੱਚ ਸਿੱਖ ਫੌਜਾਂ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਇਸ ਲੜਾਈ ਵਿੱਚ ਗਵਰਨਰ ਜਨਰਲ ਦੇ 2 ਏਡੀਜ਼ ਸਰ ਰਾਬਰਟ ਸੇਲ ਤੇ ਸਰ ਜੋਸਫ ਮੈਕਗੈਸਕਲ ਤੋਂ ਇਲਾਵਾ 215 ਅੰਗਰੇਜ਼ ਫੌਜੀ ਮਾਰੇ ਗਏ ਸਨ ਤੇ 657 ਜ਼ਖਮੀ ਹੋਏ ਸਨ। ਦੂਜੀ ਲੜਾਈ 21 ਦਸੰਬਰ ਦੇ ਦਿਨ ਫੇਰੂ ਸ਼ਹਿਰ ਵਿੱਚ ਹੋਈ। ਇਸ ਲੜਾਈ ਵਿੱਚ ਵੀ ਲਾਹੌਰ ਦਰਬਾਰ ਦੇ ਪ੍ਰਾਈਮ ਮਿਨਿਸਟਰ ਬ੍ਰਾਹਮਣ ਲਾਲ ਅਤੇ ਸਿੱਖ ਫੌਜਾਂ ਦੇ ਮੁਖੀ ਜਰਨੈਲ ਬ੍ਰਾਹਮਣ ਤੇਜਾ ਸਿੰਘ ਨੇ ਅੰਗਰੇਜ਼ਾਂ ਨਾਲ ਪਹਿਲਾਂ ਬਣੇ ਪਲਾਨ ਮੁਤਾਬਿਕ ਸਿੱਖ ਫੌਜਾਂ ਨੂੰ ਪੂਰਾ ਅਸਲਾ ਨਾ ਦਿੱਤਾ। ਉਨ੍ਹਾਂ ਨੂੰ ਅੰਗਰੇਜ਼ਾਂ ਦੇ ਨਾਜ਼ੁਕ ਅਤੇ ਅਹਿਮ ਠਿਕਾਣਿਆਂ ਤੇ ਹਮਲਾ ਨਾ ਕਰਨ ਦਿੱਤਾ ਅਤੇ ਜਿਸ ਪਾਸੇ ਸਿੱਖ ਫੌਜਾਂ ਦੀ ਤਾਕਤ ਵਧੇਰੇ ਵੇਖੀ ਉੱਥੇ ਹੀ ਹਮਲਾ ਰੁਕਵਾ ਦਿੱਤਾ ਤਾਂ ਜੋ ਅੰਗਰੇਜ਼ ਫੌਜਾਂ ਦੀ ਮਦਦ ਕੀਤੀ ਜਾ ਸਕੇ। ਇਸ ਮਗਰੋਂ ਲਾਹੌਰ ਹਕੂਮਤ ਦੇ ਚਾਰੇ ਬ੍ਰਾਹਮਣ ਹਾਕਮ ਲਾਲ ਸਿਉ, ਕਨਈਆ ਲਾਲ, ਅਯੋਧਿਆ ਪ੍ਰਸਾਦ ਤੇ ਅਮਰਨਾਥ 6-7 ਹਜ਼ਾਰ ਸਿੱਖ ਫੌਜਾਂ ਨੂੰ ਇਕੱਲਿਆਂ ਛੱਡ ਕੇ ਮੈਦਾਨ 'ਚੋਂ ਖਿਸਕ ਗਏ, ਪਰ ਆਗੂਹੀਣ ਸਿੱਖ ਫੌਜਾਂ ਮੈਦਾਨ ਵਿੱਚ ਡਟੀਆਂ ਰਹੀਆਂ। ਇਹਨਾਂ ਦਾ ਨਿਸ਼ਾਨਾ ਕਮਾਂਡਰਹੀਣ ਸਿੱਖ ਫੌਜ ਨੂੰ ਮਰਵਾਉਣ ਦਾ ਸੀ। ਇਸ ਜੰਗ ਵਿੱਚ ਸਿੱਖਾਂ ਵਿਰੁੱਧ ਲੜ ਰਹੇ ਅੰਗਰੇਜ਼ ਜਰਨੈਲ ਕਨਿੰਗਮ ਮੁਤਾਬਿਕ ਲਾਲ ਸਿਉ ਤੇ ਤੇਜਾ ਸਿਉ ਦਾ ਨਿਸ਼ਾਨਾ ਇੱਕਾ ਦੁੱਕਾ ਸਿੱਖ ਡਿਵੀਜ਼ਨਾਂ ਨੂੰ ਖਤਮ ਕਰਕੇ ਅੰਗਰੇਜ਼ਾਂ ਦੀ ਮਦਦ ਕਰਨਾ ਨਹੀਂ ਸੀ, ਬਲਕਿ ਸਾਰੀ ਫੌਜ ਨੂੰ ਖਿੰਡਾ ਪੁੰਡਾ ਕੇ ਖਤਮ ਕਰਨਾ ਸੀ। ਇਹ ਦੋਵੇਂ ਬ੍ਰਾਹਮਣ ਅੰਗਰੇਜ਼ਾਂ ਨੂੰ ਜਿਤਾ ਕੇ ਉਹਨਾਂ ਹੇਠ ਵੱਡੇ ਵਜ਼ੀਰ ਪ੍ਰਾਈਮ ਮਿਨਿਸਟਰ ਬਣਨਾ ਲੋਚਦੇ ਸਨ। ਇਹਨਾਂ ਨੇ ਅੰਗਰੇਜ਼ਾਂ ਨੂੰ ਆਪਣੀ ਵਫਾਦਾਰੀ ਸਾਬਤ ਵੀ ਕਰ ਵਿਖਾਈ ਸੀ। ਫੇਰੂ ਸ਼ਹਿਰ ਦੀ ਲੜਾਈ ਵਿੱਚ 694 ਅੰਗਰੇਜ਼ ਮਾਰੇ ਗਏ ਸਨ ਅਤੇ 1721 ਜ਼ਖਮੀ ਹੋਏ ਸਨ। ਮਾਰੇ ਜਾਣ ਵਾਲਿਆਂ ਵਿੱਚੋਂ 103 ਅਫਸਰ ਵੀ ਸਨ। ਇਸ ਲੜਾਈ ਵਿੱਚ ਗੱਦਾਰ ਬ੍ਰਾਹਮਣਾਂ ਲਾਲ ਸਿਉ ਤੇ ਤੇਜਾ ਸਿਉ ਨੇ ਅੰਗਰੇਜ਼ਾਂ ਦਾ ਪੂਰਾ ਸਾਥ ਦਿੱਤਾ, ਪਰ ਫਿਰ ਵੀ ਅੰਗਰੇਜ਼ ਅਫਸਰ ਸਿੱਖਾਂ ਤੋਂ ਬੁਰੀ ਤਰ੍ਹਾਂ ਡਰੇ ਹੋਏ ਸਨ। ਉਧਰ ਅੰਗਰੇਜ਼ਾਂ ਨਾਲ ਆਪਣੀ ਪਲਾਨ ਮੁਤਾਬਿਕ ਗੁਲਾਬ ਸਿਉ ਡੋਗਰਾ 27 ਜਨਵਰੀ 1846 ਨੂੰ ਲਾਹੌਰ ਪਹੁੰਚ ਗਿਆ ਅਤੇ ਸਰਕਾਰ ਦੀ ਕਮਾਂਡ ਸੰਭਾਲ ਲਈ, ਪਰ ਉਹ ਅਜੇ ਵੀ ਬੁਰੀ ਤਰ੍ਹਾਂ ਡਰਿਆ ਹੋਇਆ ਸੀ। ਉਸ ਨੂੰ ਸਿੱਖ ਫੌਜਾਂ ਤੋਂ ਬਹੁਤ ਡਰ ਲੱਗ ਰਿਹਾ ਸੀ। ਠੀਕ ਇਸੇ ਵੇਲੇ ਲੁਧਿਆਣੇ ਤੇ ਅੰਗਰੇਜ਼ਾਂ ਦੇ ਮੁੜ ਕਾਬਜ਼ ਹੋਣ ਦੀ ਖਬਰ ਪੁੱਜੀ। ਗੁਲਾਬ ਸਿਉ ਨੇ ਆਪਣਾ ਹੱਥ ਉੱਪਰ ਰੱਖਣ ਵਾਸਤੇ ਸਿੱਖ ਫੌਜਾਂ ਨੂੰ ਹਾਰਾ ਹਾਸਲ ਕਰਨ ਦੀਆਂ ਝਿੜਕਾਂ ਮਾਰੀਆਂ ਅਤੇ ਕਿਹਾ ਕਿ ਉਹਨਾਂ ਨੂੰ ਐਡੇ ਵੱਡੇ ਤੇ ਤਾਕਤਵਰ ਗੁਆਂਢੀ ਨਾਲ ਕਾਹਲੀ ਤੇ ਗੁੱਸੇ ਵਿੱਚ ਪੰਗਾ ਨਹੀਂ ਸੀ ਲੈਣਾ ਚਾਹੀਦਾ। ਗੁਲਾਬ ਸਿਉ ਨੇ ਕਾਹਲੀ ਵਿੱਚ ਅੰਗਰੇਜ਼ਾਂ ਨਾਲ ਸਮਝੌਤੇ ਦੀ ਗੱਲਬਾਤ ਵੀ ਸ਼ੁਰੂ ਕਰ ਲਈ, ਪਰ ਦਰਅਸਲ ਗਵਰਨਰ ਜਨਰਲ ਇਸ ਤੇ ਖੁਸ਼ ਨਹੀਂ ਸੀ। ਉਹ ਇੰਨੀ ਛੇਤੀ ਸਮਝੌਤਾ ਨਹੀਂ ਸੀ ਚਾਹੁੰਦਾ, ਬਲਕਿ ਉਹ ਤਾਂ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਇਸ ਹਾਲਤ ਵਿੱਚ ਅੰਗਰੇਜ਼ ਮਸਲੇ ਨੂੰ ਲਟਕਾਉਣਾ ਵੀ ਨਹੀਂ ਸਨ ਚਾਹੁੰਦੇ। ਇਸ ਕਰਕੇ ਉਹਨਾਂ ਦਾ ਗੱਦਾਰਾ ਗੁਲਾਬ ਸਿਉ, ਤੇਜਾ ਸਿਉ ਅਤੇ ਲਾਲ ਸਿਉ ਨਾਲ ਇਹ ਸਮਝੌਤਾ ਹੋਇਆ ਕਿ ਲੜਾਈ ਕਰਵਾ ਕੇ ਅੰਗਰੇਜ਼ ਫੌਜਾਂ ਨੂੰ ਸਿੱਖ ਫੌਜਾਂ ਤੇ ਹਾਵੀ ਕੀਤਾ ਜਾਵੇ ਅਤੇ ਫਿਰ ਹਾਰੀ ਹੋਈ ਸਿੱਖ ਫੌਜ ਨੂੰ ਲਾਹੌਰ ਦਰਬਾਰ ਵੱਲੋਂ ਤਿਆਗ ਦਿੱਤਾ ਜਾਵੇ। ਇਸ ਮਗਰੋਂ ਲਾਹੌਰ ਦਾ ਰਸਤਾ ਅੰਗਰੇਜ਼ਾਂ ਵਾਸਤੇ ਖੁੱਲ੍ਹਾ ਛੱਡ ਦਿੱਤਾ ਜਾਵੇ। ਗੱਦਾਰ ਲਾਲ ਸਿਉ ਬ੍ਰਾਹਮਣ ਪ੍ਰਾਈਮ ਮਿਨਿਸਟਰ ਨੇ ਤਾਂ ਕੈਪਟਨ ਨਿਕੋਲਸਨ ਨੂੰ ਸਭਰਾਵਾਂ ਦੇ ਹਮਲੇ ਦੀ ਪੂਰੀ ਪਲਾਨ ਲਿਖਤੀ ਰੂਪ ਵਿੱਚ ਭੇਜੀ ਹੋਈ ਸੀ। ਨਿਕੋਲਸਨ ਕੋਲ ਇਹ ਪਲਾਨ 7 ਫਰਵਰੀ 1846 ਦੇ ਦਿਨ ਪਹੁੰਚ ਚੁੱਕੀ ਸੀ। ਕਨਿੰਗਮ ਕਹਿੰਦਾ ਹੈ ਕਿ ਸਾਜ਼ਿਸ਼ਾਂ ਭਰੇ ਅਤੇ ਇਸ ਸ਼ਰਮਨਾਕ ਗੱਦਾਰੀ ਦੇ ਮਾਹੌਲ ਵਿੱਚ ਸਭਰਾਵਾਂ ਦੀ ਲੜਾਈ ਲੜੀ ਗਈ। 9 ਫਰਵਰੀ ਦੇ ਦਿਨ ਹੋਈ ਲੜਾਈ ਵਿੱਚ ਵੀ ਸਿੱਖਾਂ ਦਾ ਹੱਥ ਉੱਪਰ ਸੀ। ਅੰਗਰੇਜ਼ੀ ਫੌਜਾਂ ਦੇ 3 ਹਮਲੇ ਬੁਰੀ ਤਰ੍ਹਾਂ ਨਾਕਾਮ ਰਹੇ ਸਨ ਤੇ ਅੰਗਰੇਜ਼ ਮਾਰ ਖਾ ਕੇ ਪਿੱਛੇ ਹਟੇ ਸਨ। ਉਹਨਾਂ ਤੇ ਮੋੜਵਾਂ ਹਮਲਾ ਕਰਕੇ ਉਹਨਾਂ ਨੂੰ ਖਤਮ ਕਰਨ ਦੀ ਬਜਾਏ ਜੇਤੂ ਸਿੱਖ ਫੌਜਾਂ ਦਾ ਕਮਾਂਡਰ ਇਨ ਚੀਫ ਤੇਜਾ ਸਿਉ ਉਰਫ ਤੇਜਾ ਰਾਮ ਮੈਦਾਨ ਛੱਡ ਕੇ ਭੱਜ ਗਿਆ। ਜਾਣ ਸਮੇਂ ਤੇਜ ਰਾਮ ਨੇ ਬਾਕੀ ਸਿੱਖ ਫੌਜਾਂ ਨੂੰ ਵੀ ਸਭਰਾਵਾਂ ਦੀ ਲੜਾਈ ਵਿੱਚ ਮੈਦਾਨ ਛੱਡ ਕੇ ਭੱਜਣ ਵਾਸਤੇ ਕਿਹਾ। ਉਸਨੇ ਕਿਹਾ, ਅੰਗਰੇਜ਼ਾਂ ਦੀ ਭਾਰੀ ਕੁੰਮਕ ਹੈ, ਤੁਸੀਂ ਵੀ ਭੱਜ ਜਾਓ ਤੇ ਜਾਨ ਬਚਾਓ। ਉਹ ਜਾਂਦਾ ਹੋਇਆ ਦਰਿਆ ਸਤਲੁਜ ਤੇ ਬਣਿਆ ਬੇੜੀਆਂ ਦਾ ਪੁਲ ਵੀ ਤੋੜ ਗਿਆ ਤਾਂ ਜੋ ਸਿੱਖ ਫੌਜਾਂ ਭੱਜ ਨਾ ਸਕਣ ਤੇ ਉੱਥੇ ਹੀ ਲੜ ਮਰਨ। ਉਸਨੇ ਇਸ ਦੀ ਇਤਲਾਹ ਅੰਗਰੇਜ਼ੀ ਫੌਜ ਨੂੰ ਵੀ ਕਰ ਦਿੱਤੀ। ਦਰਅਸਲ ਉਹ ਚਾਹੁੰਦਾ ਸੀ ਕਿ ਜਿੰਨੀ ਫੌਜ ਮਰ ਜਾਵੇ ਉਨਾ ਹੀ ਉਸਦਾ ਫਾਇਦਾ ਹੈ। 1924 ਜੈਤੋ ਮੋਰਚੇ ਵਾਸਤੇ ਪਹਿਲਾ ਸ਼ਹੀਦੀ ਜੱਥਾ ਚੱਲਿਆ। ਨਾਭਾ ਰਿਆਸਤ ਵਿੱਚ ਜੈਤੋ ਵਿੱਚ ਅਖੰਡ ਪਾਠ ਖੰਡਿਤ ਕਰਨ ਵਿਰੁੱਧ ਸਤੰਬਰ 1923 ਤੋਂ ਮੋਰਚਾ ਲੱਗਾ ਹੋਇਆ ਸੀ। ਸਿੱਖ ਜੱਥੇ ਲਗਾਤਾਰ ਗ੍ਰਿਫਤਾਰੀਆਂ ਦੇ ਰਹੇ ਸਨ। 4 ਮਹੀਨੇ ਤੋਂ ਵੱਧ ਸਮਾਂ ਜੱਥਿਆਂ ਵੱਲੋਂ ਜੈਤੋ ਵੱਲ ਮਾਰਚ ਕੀਤੇ ਜਾਣ ਅਤੇ ਗ੍ਰਿਫਤਾਰੀਆਂ ਦੇਣ ਦੇ ਬਾਵਜੂਦ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਜੱਦੋਜਹਿਦ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਵਿੱਚ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੱਖਾਂ ਦਾ ਸ਼ਹੀਦੀ ਜੱਥਾ ਭੇਜਿਆ ਜਾਏਗਾ। ਇਸ ਜੱਥੇ ਨੇ 9 ਫਰਵਰੀ 1924 ਦਾ ਦਿਨ ਅਕਾਲ ਤਖਤ ਸਾਹਿਬ ਤੋਂ ਚੱਲ ਕੇ 21 ਫਰਵਰੀ ਨੂੰ ਜੈਤੋ ਪੁੱਜਣਾ ਸੀ। 9 ਫਰਵਰੀ ਦੇ ਦਿਨ ਜਦੋਂ ਇਹ ਜੱਥਾ ਅਕਾਲ ਤਖਤ ਸਾਹਿਬ ਤੋਂ ਚੱਲਿਆ ਤਾਂ ਇਸ ਨੂੰ ਵਿਦਾਇਗੀ ਦੇਣ ਵਾਸਤੇ 30,000 ਸਿੱਖ ਦਰਬਾਰ ਸਾਹਿਬ ਪੁੱਜੇ। 1987 ਖਾੜਕੂਆਂ ਨੇ DSP ਤੇ ਉਸਦੇ 2 ਪੁੱਤਰ ਮਾਰੇ। 9 ਫਰਵਰੀ 1987 ਦੇ ਦਿਨ ਖਾੜਕੂਆਂ ਨੇ ਹਰਪਾਲ ਸਿੰਘ DSP, ਬਾਬਾ ਬਕਾਲਾ ਅਤੇ ਉਸਦੇ 2 ਪੁੱਤਰਾਂ ਨੂੰ ਕਤਲ ਕਰ ਦਿੱਤਾ। ਇਸੇ ਦਿਨ ਮੋਗਾ ਦਾ ਮੈਜਿਸਟ੍ਰੇਟ HR ਕੌਸ਼ਿਕ ਵੀ ਮਾਰ ਦਿੱਤਾ ਗਿਆ। ਸ਼ਹੀਦ ਭਗਤ ਸਿੰਘ ਦੀ ਰਿਸ਼ਤੇਦਾਰ ਗੁਰਦੇਵ ਕੌਰ ਵੀ ਮੁਖਬਰੀ ਦੇ ਦੋਸ਼ ਵਿੱਚ ਮਾਰ ਦਿੱਤੀ ਗਈ।
9 ਫਰਵਰੀ 1993 ਦੇ ਦਿਨ ਡਾਕਟਰ ਜਸਵੰਤ ਸਿੰਘ ਉਰਫ ਹਰਵੰਤ ਸਿੰਘ, ਸੁਖਚੈਨ ਸਿੰਘ ਬੱਬੂ, ਦਿਲਬਾਗ ਸਿੰਘ, ਭਜਨ ਕੌਰ ਵਾਸੀ ਸ਼ਾਹਬਾਜ਼ਪੁਰ, ਸੁਖਵਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਖਾਰਾ ਤਰਨਤਾਰਨ, ਸੁਲੱਖਣ ਸਿੰਘ ਪੁੱਤਰ ਲਾਭ ਸਿੰਘ, ਗੁਰਨਾਮ ਸਿੰਘ ਉਰਫ ਕਾਕੂ ਪੁੱਤਰ ਚੰਨਣ ਸਿੰਘ ਵਾਸੀ ਪੁੱਚਰ ਕਲਾਂ ਤੇ ਲਖਵੀਰ ਸਿੰਘ ਨੂੰ ਪੁਲਿਸ ਨੇ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 9 ਫਰਵਰੀ ਦਾ ਦਿਨ।